GPS ਪਲੱਸ ਸਟੇਟਸ ਦੇ ਵਿੱਚ ਰਹਿਣਾ ਤੇ ਪਾਕਿਸਤਾਨ ਇਨਸਾਨੀ ਹੱਕਾਂ ਸਮੇਤ ਮੀਡੀਆ ਦੀ ਆਜ਼ਾਦੀ ਵਾਲੇ ਸਮਝੌਤਿਆਂ ਨੂੰ ਨਿਭਾਏ ਯੂਰਪੀ ਯੂਨੀਅਨ ਦਾ ਖੁੱਲ੍ਹਾ ਸਨਾਹ। ਇਸਲਾਮਾਬਾਦ ਹਾਈ ਕੋਰਟ 'ਚ ਕਿਸੇ ਹੋਰ ਹਾਈ ਕੋਰਟ ਦਾ ਜੱਜ ਲਿਆ ਕੇ ਲਾਉਣਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਚੀਫ ਜਸਟਿਸ ਬਣਾਉਣਾ ਠੀਕ ਨਹੀਂ। 3 ਸੀਨੀਅਰ ਜੱਜਾਂ ਦਾ ਖਤ। ਪੱਤਰਕਾਰ ਇਮਰਾਨ ਰਿਆਜ਼ ਖਾਨ ਪਾਕਿਸਤਾਨ ਤੋਂ ਨਿਕਲਣ 'ਚ ਕਾਮਯਾਬ ਤੇ ਸੁਣਿਆ ਜੇ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਗੱਲਬਾਤ ਮੁੱਕ ਗਈ ਹੈ। ਤਸਦੀਕ ਕਰਦੇ ਨੇ ਇਰਫਾਨ ਸਦੀਕੀ। ਇਹ ਪੰਜਾਬੀ ਰੇਡੀਓ USA ਹੈ। ਮੈਂ ਪਾਕਿਸਤਾਨ ਅਪਡੇਟਸ ਦੇ ਨਾਲ ਆਪ ਸਭ ਦੇ ਰੂਬਰੂ ਮੌਜੂਦ ਹਾਂ। ਮਸੂਦ ਮੱਲੀ। ਮੇਰੇ ਵੱਲੋਂ ਸਭ ਦੇਖਣ ਵਾਲੇ ਸਰੋਤਿਆਂ ਔਰ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। 31 ਜਨਵਰੀ 2025 ਇਹ ਡੇਟ ਹੈ ਅੱਜ ਅਮਰੀਕਾ 'ਚ, ਜਦਕਿ ਪਾਕਿਸਤਾਨ 'ਚ ਸਾਲ ਦੇ ਦੂਜੇ ਮਹੀਨੇ ਫਰਵਰੀ ਦੀ ਅੱਜ ਪਹਿਲੀ ਤਾਰੀਖ ਹੈ। ਜੀ ਹਾਂ, ਪਾਕਿਸਤਾਨ 'ਚ 1 ਫਰਵਰੀ ਸਾਲ 2025 ਹੈ। ਪਿਛਲੇ 24 ਘੰਟੇ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹਨਾਂ ਦਾ ਪੰਡੋਰਾ ਲੈ ਕੇ, ਉਹਨਾਂ ਦਾ ਬੁਲੇਟਿਨ ਲੈ ਕੇ ਅਪਡੇਟ ਪਾਕਿਸਤਾਨ ਦੇ ਨਾਂ ਦੇ ਨਾਲ ਮੈਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹਨਾਂ ਖਬਰਾਂ ਦੀ ਜਾਣਕਾਰੀ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਤੁਸੀਂ ਇਹਦੇ ਤੋਂ ਜਾਣੂ ਰਹੋ। ਇਹਦੇ ਕਰਕੇ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਨੇ ਜਿਹੜੇ ਉਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਘੰਟੀ ਦਾ ਬਟਨ ਵੀ ਲਾਜ਼ਮੀ ਦੱਬੋ ਤਾਂ ਜੇ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਸ਼ੁਰੂ ਕਰਾਂਗੇ ਪਾਕਿਸਤਾਨ ਤੋਂ। ਯੂਰਪੀ ਯੂਨੀਅਨ ਦੇ ਸਫੀਰ ਕਹਿ ਲਵੋ ਜਾਂ ਨੁਮਾਇੰਦੇ ਜਿਹੜੇ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਫੇਰੇ ਤੇ ਨੇ ਔਰ ਅੱਜ ਜਾਂ ਕੱਲ੍ਹ ਉਹਨਾਂ ਨੇ ਪਾਕਿਸਤਾਨ ਤੋਂ ਚਲੇ ਜਾਣਾ ਹੈ। ਮੇਰੀ ਮੁਰਾਦ ਹੈ ਅਲੂਫ ਸਕੋਗ ਹੋਣਾ ਤੋਂ, ਜਿਨ੍ਹਾਂ ਨੇ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦੇ ਨਾਲ, ਉਹਨਾਂ ਤੋਂ ਅੱਡ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਹੋਣਾ ਦੇ ਨਾਲ, ਪਾਕਿਸਤਾਨ ਦੇ ਬਹੁਤ ਸਾਰੇ ਦੂਜੇ ਪੋਲੀਟੀਸ਼ੀਅਨਸ ਦੇ ਨਾਲ ਅੱਡੋ ਅੱਡ ਮੁਲਾਕਾਤਾਂ ਕੀਤੀਆਂ ਨੇ। ਆਪਣੀਆਂ ਮੁਲਾਕਾਤਾਂ ਤੋਂ ਬਾਅਦ ਪਾਕਿਸਤਾਨੀ ਮੀਡੀਆ ਔਰ ਇੰਟਰਨੈਸ਼ਨਲ ਮੀਡੀਆ ਨੂੰ ਦਿੱਤੇ ਆਪਣੇ ਸੁਨਾਹ ਦੇ ਵਿੱਚ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਨੇ ਜੇ GPS ਪਲੱਸ ਸਟੇਟਸ ਹੈ ਜਿਹੜਾ ਉਹ ਚਾਹੀਦਾ ਹੈ ਤੇ ਫਿਰ ਯੂਰਪੀ ਯੂਨੀਅਨ ਵੱਲੋਂ ਇਹ ਸਹੂਲਤਾਂ ਲੈਣ ਖਾਤਰ ਉਹਨੂੰ ਉਹ ਸਾਰੇ ਸਮਝੌਤੇ ਪੂਰੇ ਕਰਨੇ ਪੈਣਗੇ ਜਿਨ੍ਹਾਂ ਤੇ ਉਹਨੇ ਇਕਰਾਰ ਕਰਕੇ ਦਸਤਖਤ ਕੀਤੇ ਨੇ। ਉਹਨਾਂ ਨੇ ਦੋ ਟੋਕ ਲਫ਼ਜ਼ਾਂ 'ਚ ਕਿਹਾ ਹੈ ਕਿ ਮੇਰੀ ਇਹਨਾਂ ਸਾਰੇ ਪੋਲੀਟੀਸ਼ੀਅਨਸ ਜੱਜਾਂ ਦੇ ਨਾਲ, ਆਲਾ ਅਦਾਲਤਾਂ ਦੇ ਜ਼ਿੰਮੇਦਾਰਾਂ ਦੇ ਨਾਲ ਔਰ ਪੋਲੀਟੀਸ਼ੀਅਨਸ ਦੇ ਨਾਲ ਜੋ ਗੱਲਬਾਤ ਹੋਈ ਹੈ ਉਹਦੇ ਮੁਤਾਬਕ ਅਸੀਂ ਇਹ ਮੰਗ ਕੀਤੀ ਹੈ ਕਿ ਪਾਕਿਸਤਾਨ 'ਚ ਇਨਸਾਨੀ ਹੱਕਾਂ ਦੇ ਉੱਤੇ ਜਿਹੜੀ ਰੋਕ ਲਾਈ ਜਾ ਰਹੀ ਹੈ, ਪਾਕਿਸਤਾਨ ਆਪਣੇ ਸਮਝੌਤੇ ਮੁਤਾਬਕ ਉਹਦੇ ਤੋਂ ਬਾਜ਼ ਰਵੇ। ਪਾਕਿਸਤਾਨ 'ਚ ਇਨਸਾਫ ਲੱਭਣ ਦੇ ਮਾਮਲੇ 'ਚ ਜਿਹੜੀਆਂ ਢਿੱਲਾਂ ਨੇ ਉਹਨਾਂ ਨੂੰ ਦੂਰ ਕੀਤਾ ਜਾਏ। ਆਮ ਬੰਦਾ ਜਿਹੜਾ ਉਹਨੂੰ ਇੱਕ ਇਨਸਾਫ ਭਰਿਆ ਸਮਾਜ ਦੇਣ 'ਚ ਪਾਕਿਸਤਾਨ ਨੇ ਜਿਹੜਾ ਵਾਅਦਾ ਕੀਤਾ ਹੈ ਉਹਨੂੰ ਨਿਭਾਇਆ ਜਾਏ। ਮੀਡੀਆ ਦੀ ਆਜ਼ਾਦੀ, ਗੱਲ ਕਰਨ ਦੀ ਆਜ਼ਾਦੀ ਦੇ ਉੱਤੇ ਜਿਹੜੀ ਰੋਕ ਬਹਾਨਿਆਂ ਦੇ ਨਾਲ ਲਾਈ ਜਾ ਰਹੀ ਹੈ ਉਹਨੂੰ ਦੂਰ ਕੀਤਾ ਜਾਏ। ਪਾਕਿਸਤਾਨ ਦੇ ਵਿੱਚ ਧਰਮ ਦੀ ਤੋਹੀਨ ਦਾ ਜਿਹੜਾ ਕਾਨੂੰਨ ਹੈ 295C ਔਰ ਬਾਕੀ ਦੇ ਨਾਲ ਜੁੜੀਆਂ ਸਾਰੀਆਂ ਸ਼ਿਕਾਂ ਉਹਨਾਂ ਨੂੰ ਮੁਕਾਉਣ ਬਾਰੇ ਜਾਂ ਉਹਨਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਉਹਨਾਂ ਦੇ ਬਾਰੇ ਵੀ ਵਿਚਾਰ ਹੋਏ ਨੇ। ਪਾਕਿਸਤਾਨ 'ਚ ਧਰਮ ਬਦਲਣ ਦੇ ਨਾਂ ਦੇ ਉੱਤੇ ਕਤਲੋ ਗਾਰਤ ਹੈ ਜਿਹੜੀ ਉਹਦੇ ਤੇ ਵੀ ਗੱਲਬਾਤ ਹੋਈ ਹੈ ਔਰ ਇਸ ਤੋਂ ਅੱਡ ਉਹ ਸਾਰੇ ਸਮਝੌਤੇ ਜਿਹੜੇ ਪਾਕਿਸਤਾਨ ਨੇ ਇੰਟਰਨੈਸ਼ਨਲੀ ਕੀਤੇ ਨੇ, ਜਨੇਵਾ ਕਨਵੈਨਸ਼ਨ ਦੇ ਤਹਿਤ ਕੀਤੇ ਨੇ, ਉਹਨਾਂ ਸਾਰਿਆਂ ਦੇ ਉੱਤੇ ਪਾਕਿਸਤਾਨੀ ਜ਼ਿੰਮੇਦਾਰਾਂ ਨੂੰ ਚੇਤਾ ਕਰਾ ਕੇ ਜਾ ਰਹੇ ਹਾਂ ਕਿ ਪਾਕਿਸਤਾਨ ਉਹਨਾਂ ਨੂੰ ਨਿਭਾਏ ਜੇ ਪਾਕਿਸਤਾਨ ਨੂੰ ਅੱਗੇ ਇਹ ਸਹੂਲਤਾਂ ਚਾਹੀਦੀਆਂ ਨੇ। ਯਾਦ ਰਵੇ ਕਿ ਯੂਰਪੀ ਯੂਨੀਅਨ ਵੱਲੋਂ ਇਹ ਮੰਗਾਂ ਐਨ ਉਸ ਵੇਲੇ ਪਾਕਿਸਤਾਨ ਤੋਂ ਕੀਤੀਆਂ ਗਈਆਂ ਜਦੋਂ ਇਮਰਾਨ ਖਾਨ ਹੋਣੇ ਇਸ ਵੇਲੇ ਜੇਲ੍ਹ 'ਚ ਨੇ। ਲੋਕਾਂ ਵੱਲੋਂ ਆਪਣੇ ਵੋਟ ਦੀ ਤਾਕਤ ਦੇ ਨਾਲ ਸਾਲ 2024 ਦੀਆਂ ਚੋਣਾਂ 'ਚ ਆਜ਼ਾਦ ਖੜੇ ਵੀ ਉਹਨਾਂ ਦੇ ਉਮੀਦਵਾਰਾਂ ਨੂੰ ਜਿਤਾਇਆ ਗਿਆ। ਸਰਕਾਰ ਵੱਲੋਂ ਉਹਨਾਂ ਤੇ ਨਿਤ ਨਵੇਂ ਮੁਕੱਦਮੇ ਬਣਾ ਕੇ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਔਰ ਗੱਲਬਾਤ ਦਾ ਉਹ ਦੌਰ ਜਿਹੜਾ ਕਿ ਆਲਮੀ ਦਬਾਅ ਆਖਿਆ ਜਾਂਦਾ ਕਿ ਅਮਰੀਕਾ ਦੇ ਦਬਾਅ ਤੇ ਪਾਕਿਸਤਾਨੀ ਹੁਕਮਰਾਨ ਧੜੇ ਨੇ ਔਰ ਫੌਜੀ ਐਸਟੈਬਲਿਸ਼ਮੈਂਟ ਨੇ ਇਮਰਾਨ ਖਾਨ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਜਿਹੜੀ ਹੁਣ ਕੇ ਮੁੱਕ ਗਈ ਹੈ। ਉਹਦੇ ਤੋਂ ਬਾਅਦ ਯੂਰਪੀ ਯੂਨੀਅਨ ਦੇ ਇੱਕ ਨੁਮਾਇੰਦੇ ਦਾ ਆਪ ਤੌਰ ਕੇ ਪਾਕਿਸਤਾਨ ਆਉਣਾ, ਆਲਾ ਜ਼ਿੰਮੇਦਾਰਾਂ ਦੇ ਨਾਲ ਮੁਲਾਕਾਤਾਂ ਕਰਨਾ ਔਰ ਉਹਨਾਂ ਨੂੰ ਵਾਰਨ ਕਰਨਾ, ਆਉਣ ਵਾਲੇ ਵਕਤ ਦੇ ਵਿੱਚ ਜਿਹੜੇ ਖਤਰੇ ਪਏ ਫਿਰਦੇ ਨੇ ਪਾਕਿਸਤਾਨ ਤੇ, ਪਾਬੰਦੀਆਂ ਦੇ ਖਤਰੇ ਜਿਹੜੇ ਪਏ ਫਿਰਦੇ ਨੇ ਉਹਨਾਂ ਵੱਲ ਇਸ਼ਾਰੇ ਕਰਦੇ ਨੇ। ਸੋ ਇਸ ਤੋਂ ਬਾਅਦ ਹਜੇ ਤੱਕ ਕਿਸੇ ਸਰਕਾਰੀ ਜ਼ਿੰਮੇਦਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ। ਬਹਰਹਾਲ ਬਰਤਾਨਵੀ ਮੀਡੀਆ ਨੇ ਤਸਦੀਕ ਕੀਤੀ ਹੈ ਕਿ ਯੂਰਪੀ ਯੂਨੀਅਨ ਦੇ ਅਲੂਫ ਸਕੋਗ ਹੋਣੇ ਨੇ ਜਿਹੜੇ ਉਹਨਾਂ ਨੇ ਪਾਕਿਸਤਾਨ 'ਚ ਜਾ ਕੇ ਆਲਾ ਜੱਜਾਂ, ਆਲਾ ਅਫਸਰਾਂ, ਆਲਾ ਐਸਟੈਬਲਿਸ਼ਮੈਂਟ ਦੇ ਜ਼ਿੰਮੇਦਾਰਾਂ, ਆਲਾ ਸਿਆਸੀ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਲੀਡਰਸ਼ਿਪ ਨੂੰ ਦੱਸ ਦਿੱਤਾ ਹੈ ਕਿ ਯੂਰਪੀ ਯੂਨੀਅਨ ਪਾਕਿਸਤਾਨ ਤੋਂ ਕੀ ਚਾਹੁੰਦੀ ਹੈ, ਲਿਹਾਜ਼ਾ ਆਪਣਾ GPS ਪਲੱਸ ਸਟੇਟਸ ਹੈ ਜਿਹੜਾ ਜੇ ਤੁਸੀਂ ਕਾਇਮ ਰੱਖਣਾ ਹੈ ਤੇ ਇਹਦੇ ਤੇ ਗੌਰ ਕਰੋ। ਯਾਦ ਰਵੇ ਕਿ ਸਾਲ 2023 'ਚ ਯੂਰਪੀ ਯੂਨੀਅਨ ਨੇ ਐਲਾਨ ਕੀਤਾ ਸੀਗਾ ਕਿ ਪਾਕਿਸਤਾਨ ਸਮੇਤ ਉਹ ਸਾਰੇ ਮੁਲਕ ਜਿਹੜੇ ਤਰੱਕੀ ਦੇ ਪੈਂਡੇ ਪਏ ਨੇ ਉਹਨਾਂ ਦਾ GPS ਸਟੇਟਸ ਹੈ ਜਿਹੜਾ ਉਹ ਸਾਲ 2027 ਤੱਕ ਕਾਇਮ ਰੱਖਿਆ ਜਾਏ। ਪਰ ਪਾਕਿਸਤਾਨ 'ਚੋਂ ਲਗਾਤਾਰ ਆਵਾਜ਼ਾਂ ਨੂੰ ਦਬਣਾ ਔਰ ਸਖਤ ਪਾਬੰਦੀਆਂ ਔਰ ਕਾਲੇ ਕਾਨੂੰਨ ਨੇ ਜਿਹੜੇ ਉਹਨਾਂ ਦਾ ਬਣਨਾ ਹੈ ਜਿਹੜਾ ਉਹਦੇ ਤੇ ਪੂਰੀ ਦੁਨੀਆ ਭਰ 'ਚ ਆਵਾਜ਼ਾਂ ਚੁੱਕੀਆਂ ਜਾ ਰਹੀਆਂ। ਪਾਕਿਸਤਾਨ ਵੱਲੋਂ ਜਿਹੜੀਆਂ ਆਵਾਜ਼ਾਂ ਚੁੱਕੀਆਂ ਜਾਂਦੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਜਿਹਦੇ ਤੇ ਪੂਰੀ ਦੁਨੀਆ ਨੂੰ ਚਿੰਤਾ ਹੈ ਔਰ ਮੇਰਾ ਖਿਆਲ ਹੈ ਕਿ ਸਫਾਰਤੀ ਤਰੀਕੇ ਦੇ ਨਾਲ ਇਹ ਸਾਰੀ ਚਿੰਤਾ ਜਿਹੜੀ ਇਹ ਪਾਕਿਸਤਾਨੀ ਜ਼ਿੰਮੇਦਾਰਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਹੈ।
इस्लामाबाद हाई कोर्ट के 3 सीनियर जजां ने चीफ जस्टिस ऑफ पाकिस्तान याया आफरीदी, लाहौर हाई कोर्ट, बलोचिस्तान हाई कोर्ट, सिंध हाई कोर्ट, आज़ाद जम्मू कश्मीर हाई कोर्ट और पिशावर हाई कोर्ट के जजां नूं इस तो अड उन्होंने होर भी कई सीनियर जज ने जिहड़े उन्होंने एक खत लिखिया है जिहदे च उन्होंने आख्या है कि मीडिया राहीं साडे तक ये इतलावां आ रही ने कि इस्लामाबाद हाई कोर्ट दे विच किसी होर हाई कोर्ट तो एक जज नूं लिया के पहला लाया जाएगा, फिर उन्होंने इस्लामाबाद हाई कोर्ट का चीफ जस्टिस बना दिता जाएगा। इन्हां 3 सीनियर जजां का यह आखना है कि यह काम बिल्कुल ठीक नहीं है, ना असूल के मुताबिक ठीक है, ना कानून के मुताबिक ठीक है, ना इख्तियार के मुताबिक ठीक है। पाकिस्तानी कॉन्स्टिट्यूशन के ਜਿਹੜੇ भी बदलाव किए गए उस तो बाद सीनियर 3 जज ने ਜਿਹੜੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਚੁਣਾव करना, लिहाजा इस्लामाबाद हाई कोर्ट के वास्ते जिन्हां जजां ने प्रैक्टिस की है ਉਹਨਾਂ ਦੇ ਵਿੱਚੋਂ एक का चुनाव किया जाएगा। याद रहे कि दिसंबर के अखीर ते पाकिस्तानी मीडिया ग्रुप डॉन ने अंग्रेजी अखबार ने एक रिपोर्ट दी सी जिहदे च आख्या गया कि हुकूमत तैयारी कर रही है कि लाहौर हाई कोर्ट तो एक जज ने जिहड़े उन्होंने इस्लामाबाद हाई कोर्ट लिया जाए, क्योंकि इस्लामाबाद हाई कोर्ट के जिहड़े चीफ जस्टिस ने उन्होंने हुण प्रमोट होकर सुप्रीम कोर्ट ऑफ पाकिस्तान च चले जाना, फिर उन्हों की जगह के उत्ते नवा चीफ जस्टिस इस्लामाबाद हाई कोर्ट लाना है। सो ਉਹਦੇ ਕਾਰਨ ਨੇ ਜਿਹੜੇ ਉਹ ਮਾਮਲੇ ਇਹ ਹੁਣ ਅੰਦਰੇ ਅੰਦਰ ਇੱਕ ਸਾਜ਼ਿਸ਼ ਹੈ ਜਿਹੜੀ ਉਹ ਖਿਲਰ ਕੇ ਇਸ ਖਾਤਰ ਹੀ ਸਾਫ਼ ਆਪਣਾ ਆਪ ਦੱਸੀ ਹੈ ਕਿ ਲਾਹੌਰ ਹਾਈ ਕੋਰਟ ਤੋਂ ਇੱਕ ਜੱਜ ਨੂੰ, ਇੱਕ ਸੀਨੀਅਰ ਜੱਜ ਨੂੰ ਇਸਲਾਮਾਬਾਦ ਹਾਈ ਕੋਰਟ 'ਚ ਪਹਿਲਾਂ ਟ੍ਰਾਂਸਫਰ ਕੀਤਾ ਜਾਏਗਾ, ਜੋ ਕਿ 26ਵੇਂ ਆਇਨ ਨੇ ਬਦਲਾਅ 'ਚ ਇਖਤਿਆਰ ਸਰਕਾਰ ਲੈ ਚੁੱਕੀ ਹੈ ਕਿ ਪਾਰਲੀਮੈਂਟ ਚਾਹੇ ਤੇ ਕਿਸੇ ਵੀ ਸੂਬੇ ਤੋਂ, ਕਿਸੇ ਵੀ ਪਾਸਿਓਂ ਕਿਸੇ ਵੀ ਜੱਜ ਨੂੰ ਕਿਸੇ ਵੀ ਅਦਾਲਤ 'ਚ ਟ੍ਰਾਂਸਫਰ ਕਰ ਸਕਦੀ ਹੈ। ਇਹਨਾਂ 3 ਜੱਜਾਂ ਦਾ ਕਹਿਣਾ ਹੈ ਕਿ ਠੀਕ ਹੈ ਇਸ ਇਖਤਿਆਰ ਦੇ ਤਹਿਤ ਅਗਰ ਉਹ ਉਹਨੂੰ ਇੱਥੇ ਲੈ ਵੀ ਆਉਂਦੇ ਨੇ ਤੇ ਉਸ ਮੋਸਟ सीनियर जज ने जिदन अपनियां जिम्मेदारियां इस्लामाबाद हाई कोर्ट च निभाउण दा ਸਹੁੰਨਾਮਾ है जिहड़ा ਉਹ ਦਿੱਤਾ ਜਾਂ ਸਹੁੰ ਚੁੱਕੀ, ਉਸ ਤੋਂ ਬਾਅਦ ਉਹਨਾਂ ਦੀ ਸਨੈਟੀ ਹੈ ਜਿਹੜੀ ਇਸ ਅਦਾਲਤ 'ਚ ਸ਼ੁਰੂ ਹੋਏਗੀ। ਇਸ ਅਦਾਲਤ 'ਚ ਇਸ ਤੋਂ ਪਹਿਲਾਂ ਜਿੰਨੇ ਜੱਜਾਂ ਦੀ ਪ੍ਰੈਕਟਿਸ ਹੈ ਉਹ ਉਹਨਾਂ ਦੀ ਸਨੈਟੀ ਹੈ। ਸੋ ਉਸ ਸਨੈਟੀ ਦੇ ਮੁਤਾबिक ਪਹਿਲੇ, ਦੂਜੇ ਔਰ ਤੀਜੇ ਜੱਜ 'ਚੋਂ ਕਿਸੇ ਇੱਕ ਨੂੰ ਸਰਕਾਰ ਨੇ ਚੁਣਨਾ। ਇਹ ਨਹੀਂ ਹੋ ਸਕਦਾ ਕਿ ਲਾਹੌਰ ਹਾਈ ਕੋਰਟ ਤੋਂ ਇੱਕ ਜੱਜ ਨੂੰ ਪਹਿਲਾਂ ਇਸਲਾਮਾਬਾਦ ਹਾਈ ਕੋਰਟ 'ਚ ਟ੍ਰਾਂਸਫਰ ਕੀਤਾ ਜਾਏ, ਫਿਰ ਉਹਨੂੰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਲਾ ਦਿੱਤਾ ਜਾਏ। ਇਹ ਕੰਮ ਬਿਲਕੁਲ ਠੀਕ ਨਹੀਂ। याद रहे कि सुप्रीम कोर्ट ऑफ पाकिस्तान च भी जज 2 ਧੜਿਆਂ 'ਚ ਵੰਡੇ ਹੋਏ ਨੇ, ਔਰ ਇਹ ਵੰਡ ਹੈ ਜਿਹੜੀ ਇਹ ਹੁਕਮਰਾਨ ਜਮਾਤ और हुक्मरान धड़े वालों पाई है, जिन्होंने 26वें आईनी बदलाव तो बाद जजां दे आपस दे विच झेड़े छेड़ दिते ने, अपनी पसंद दे जजां नूं नवाज दिता है और दूसरी धिर है जिहड़ी उहनूं नुकरे लाया है। जबकि जस्टिस मंसूर अली शाह होना है जिहड़े कि हुक्मरान धड़े दे मुखालिफ जजां 'च शुमार हुंदे ने, उन्हां दा इह आखना कि मैदान छड्ड के नहीं जावांगे, डट के लड़ांगे जिथे तक भी लड़ सके। ਇਹ ਸਾਰੇ ਕੰਮ ਕਰਨ ਦਾ ਮਕਸਦ ਇਹ ਹੈ ਕਿ ਇਮਰਾਨ ਖਾਨ ਦੇ ਉੱਤੇ ਜਿਹੜੇ ਨਿਤ ਨਵੇਂ ਕੇਸ, ਖੁਫੀਆ ਕੇਸ ਜਦੋਂ ਰਿਹਾਈ ਹੁੰਦੀ ਹੈ ਉਹ ਨਵੀਆਂ ਗ੍ਰਿਫਤਾਰੀਆਂ ਪਾ ਦਿੱਤੀਆਂ ਜਾਂਦੀਆਂ। ਬਹੁਤ ਸਾਰੀਆਂ ਅਦਾਲਤਾਂ ਜਿਹੜੀਆਂ ਉਹਨਾਂ ਨੂੰ ਰਿਲੀਫ ਦਿੰਦੀਆਂ ਸੀਗੀਆਂ, ਇਨਸਾਫ ਦਿੰਦੀਆਂ ਸੀਗੀਆਂ, ਉਹਨਾਂ ਜੱਜਾਂ ਨੂੰ ਇਮਰਾਨ ਖਾਨ ਹਾਮੀ ਜੱਜ ਕਹਿ ਕੇ ਇੱਕ ਲਕੀਰ ਖਿੱਚੀ ਗਈ ਔਰ ਆਪਣੀ ਮਰਜ਼ੀ ਦੇ ਜਾਂ ਉਹ ਜੱਜ ਜਿਹੜੇ ਮਨਜ਼ੂਰੇ ਨਜ਼ਰ ਸਨ, ਜਿਹੜੇ ਹੱਕ ਦੇ ਵਿੱਚ ਫੈਸਲਾ ਦੇਣ, ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ। ਹੁਣ ਇਸਲਾਮਾਬਾਦ ਹਾਈ ਕੋਰਟ 'ਚ ਮੋਸਟ ਸੀਨੀਅਰ ਜਿਹੜੇ 3 ਜੱਜ ਨੇ ਉਹ ਹੁਕਮਰਾਨ ਧੜੇ ਨੂੰ ਅੱਖੋਂ ਨਹੀਂ ਪਾਉਂਦੇ, ਉਹ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਉਹ 3 ਜੱਜ ਨੇ ਜਿਹੜੇ ਹੁਕਮਰਾਨਾਂ ਦਾ ਇਹ ਖਿਆਲ ਹੈ ਕਿ ਉਹ 3 ਇਮਰਾਨ ਖਾਨ ਹਾਮੀ ਨੇ। ਇਸ ਕਰਕੇ ਲਾਹੌਰ ਹਾਈ ਕੋਰਟ 'ਚੋਂ ਆਪਣੀ ਪਸੰਦ ਦੇ ਇੱਕ ਮੋਸਟ ਸੀਨੀਅਰ ਜੱਜ ਨੂੰ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ट्रांसफर किया जाएगा, फिर ये आख्या जा रहा है कि शायद कानून 'ਚ होर कोई बदलाव कर लिया जाए, किसी रोले रप्पे ਦੇ ਵਿੱਚ ਕਿਸੇ ਤਰ੍ਹਾਂ ਉਹਨੂੰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਲਾ ਦਿੱਤਾ ਜਾਏਗਾ ਤਾਂ ਜੇ ਸੁਪਰੀਮ ਕੋਰਟ ਦੇ ਨਾਲ ਨਾਲ ਫੈਡਰਲ ਹਾਈ ਕੋਰਟ ਹੈ ਜਿਹੜੀ ਉਹਦੇ ਉੱਤੇ ਵੀ ਆਪਣਾ ਪੰਜਾ ਜਿਹੜਾ ਉਹ ਸਖਤ ਕੀਤਾ ਜਾ ਸਕੇ ਔਰ ਜਿਹੜੇ ਵੀ ਸਰਕਾਰ ਦੇ ਖਿਲਾਫ ਕੋਈ ਕੇਸ ਹੁੰਦੇ ਨੇ ਉਹਨਾਂ ਨੂੰ ਅਦਾਲਤੀ ਨਿਜ਼ਾਮ ਨੂੰ ਕਾਬੂ ਕਰਕੇ ਕੰਟਰੋਲ 'ਚ ਰੱਖਿਆ ਜਾ ਸਕੇ, ਉਹ ਵਾਗਾਂ ਹੱਥੋਂ ਨਾ ਛੁੱਟਣ। ਪਰ इस्लामाबाद हाई कोर्ट के इन्होंने 3 सीनियर जजां ने रोला पाया और आख्या है कि यह कायदे कानून के मुताबिक ठीक नहीं। ये खुले खत ने जिहड़े ये सारियां सूबा हाई कोर्ट्स के नाल सुप्रीम कोर्ट ऑफ पाकिस्तान के चीफ जस्टिस में लिखिया गया है और ये हजे तक किसी पासे कोई जवाब नहीं आया। इस खत में खुले तरह दसिया गया है कि ये असी मीडिया रिपोर्ट्स तो बाद दस रहे हैं। एक बार फिर दस जाइए कि यह मीडिया रिपोर्ट है जी ये डॉन न्यूज़ के राही सामने आई सी। इमरान खान हामी जाने जाने वाले पत्रकार इमरान रियाज खान पाकिस्तान तो नस्सण 'ਚ कामयाब रहे हैं। याद रहे कि इमरान रियाज खान इमरान खान के हक दे विलॉग्स और बहुत सारिया पोस्टां, बहुत सारे तबसरे करते सन। वो अपनिया पोस्टां, विलॉग्स और वीडियोज़ के राही जो कि सोशल मीडिया पर पाते सन, उन्होंने नवाज शरीफ के परिवार नूं, आसफ अली जरदारी के परिवार नूं और बाकी सारे पॉलिटिशियंस नूं निशाना बनाते सन। गे वेले दे विच उन्हां दे जिहड़े करतूत ने वो खुल के सामने लिआउंदे सन। इमरान खान के खिलाफ जिहड़ियां साजिशां हो रही उन्हां दे खुले तबसरे करते सन और इमरान रियाज खान जिन्होंने इस बोल बुलारे के उत्ते मीडिया हाउसिस वालों टीवी चैनलों वालों फारग किया गया तो उन्होंने अपना यूट्यूब चैनल बना के व्लॉग्स शुरू किए। इन्हां तबसरियां कारण बहुत वायरल होए और लोगों 'च बहुत मकबूल होए। इमरान खान की सरकार का धर्म तख्ता डिगण तो बाद इमरान रियाज खान पत्रकार नूं भी गिरफ्तार कर लिया गया सीगा।
ਕਈ ਚਿਰ ਤੱਕ ਤੇ ਇਹ ਨਹੀਂ ਸੀ ਪਤਾ ਕਿ ਉਹਨੂੰ ਇੰਟੈਲੀਜੈਂਸ ਏਜੰਸੀਆਂ ਨੇ ਚੁੱਕਿਆ ਹੈ, ਪੁਲਿਸ ਨੇ ਚੁੱਕਿਆ ਹੈ ਜਾਂ ਕਿਹੜੇ ਇਦਾਰੇ ਨੇ ਜਾਂ ਮਹਿਕਮੇ ਨੇ ਚੁੱਕਿਆ ਹੈ। ਉਸ ਤੋਂ ਬਾਅਦ ਲਾਹੌਰ ਹਾਈ ਕੋਰਟ ਦੇ ਹੁਕਮ ਤੇ ਉਹਨਾਂ ਦੀ ਬਰਾਮਦਗੀ ਹੋਈ। ਬਰਾਮਦਗੀ ਤੋਂ ਬਾਅਦ ਫਿਰ ਨਵੇਂ ਕੇਸ ਨੇ ਜਿਹੜੇ ਉਹਨਾਂ 'ਚ ਗ੍ਰਿਫਤਾਰੀ ਹੋਈ। ਇਮਰਾਨ ਰਿਆਜ਼ ਖਾਨ ਨੇ ਹੱਜ ਕਰਨ ਵਾਸਤੇ ਜਦੋਂ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਤੇ ਪਿਛਲੇ ਸਾਲ ਉਹਨਾਂ ਨੂੰ ਲਾਹੌਰ 에ਅਰਪੋਰਟ ਤੋਂ ਪਰਾਂ ਭੇਜ ਦਿੱਤਾ ਗਿਆ ਕਿ ਨਹੀਂ ਜੀ ਤੁਸੀਂ ਹਵਾਈ ਜਹਾਜ਼ 'ਚ ਨਹੀਂ ਬਹਿ ਸਕਦੇ, ਕਿਉਂਕਿ ਤੁਹਾਡਾ ਨਾਂ ਐਗਜ਼ਿਟ ਕੰਟਰੋਲ ਲਿਸਟ ECL ਲਿਸਟ ਦੇ ਖਾਤੇ 'ਚ ਤੁਸੀਂ ਮੁਲਕੋਂ ਬਾਹਰ ਨਹੀਂ ਜਾ ਸਕਦੇ। ਔਰ ਇਸ ਤਰ੍ਹਾਂ ਇਮਰਾਨ ਰਿਆਜ਼ ਖਾਨ ਲੱਗੇ ਵੀਜ਼ੇ ਬਾਵਜੂਦ ਹੱਜ ਤੱਕ ਨਾ ਕਰ ਸਕੇ। ਹੁਣ ਜਿਹੜੀ ਉਹਨਾਂ ਨੇ ਤਸਵੀਰ ਆਪਣੇ ਐਕਸ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਹੈ, ਉਹਦੇ ਤੋਂ ਲੱਗਦਾ ਹੈ ਕਿ ਜਿੱਦਾਂ ਦਾ ਉਹਨਾਂ ਦਾ ਹੁਲੀਆ ਹੈ, ਉਹ ਪਹਿਲਾਂ ਅਫਗਾਨਿਸਤਾਨ ਫਰਾਰ ਹੋਏ, ਅਫਗਾਨਿਸਤਾਨ ਤੋਂ ਫਿਰ ਉਹ ਕਿਸੇ ਤਰ੍ਹਾਂ ਕਿਸੇ ਹੋਰ ਮੁਲਕ ਗਏ ਔਰ ਉੱਥੋਂ ਮੋਇਦ ਪੀਰਜ਼ਾਦਾ ਹੋਣੇ, ਜਿਨ੍ਹਾਂ ਦੇ ਖਿਲਾਫ ਪਿੱਛੇ ਜੇ ਲਿੰਦ ਪੰਜਾਬ ਦੀ CM ਮਰੀਮ ਨਵਾਜ਼ ਹੋਣੇ ਨੇ ਜਿਹੜੇ ਉਹਨਾਂ ਨੇ ਐਕਸ਼ਨ ਲਿਆ ਸੀਗਾ ਔਰ 2 ਪੱਤਰਕਾਰ ਨੇ ਜਿਹੜੇ ਇਹਨਾਂ ਦੇ ਨਵੇਂ ਮੁਕੱਦਮੇ ਬਣਾਏ ਗਏ ਸਨ, ਇੱਕ ਇਮਰਾਨ ਰਿਆਜ਼ ਖਾਨ ਔਰ ਦੂਸਰੇ ਮੋਇਦ ਪੀਰਜ਼ਾਦਾ। ਮੋਇਦ ਪੀਰਜ਼ਾਦਾ ਹੋਣੇ ਤੇ ਪਹਿਲਾਂ ਹੀ ਲੰਦਨ ਨੇ ਔਰ ਉਹਨਾਂ ਨੇ ਆਪਣੇ ਐਕਸ ਨਾਂ ਦੇ ਵਿੱਚ ਇਹ ਆਖਿਆ ਕਿ ਇਮਰਾਨ ਰਿਆਜ਼ ਖਾਨ ਨੂੰ ਜੀਂਦੇ ਬਚ ਕੇ ਪਾਕਿਸਤਾਨ ਤੋਂ ਨੱਸਣ ਤੇ ਮੁਬਾਰਕ ਦਿੰਦੇ ਆ, ਉਹ ਖੈਰ ਖਰੀਅਤ ਦੇ ਨਾਲ ਲੰਦਨ ਪਹੁੰਚ ਗਏ ਨੇ। ਜਦਕਿ ਇਮਰਾਨ ਰਿਆਜ਼ ਖਾਨ ਦੇ ਆਪਣੇ ਕਿਸੇ ਵੀ ਅਕਾਊਂਟ ਤੋਂ ਇਹ ਸਟੇਟਸ ਹੈ ਜਿਹੜਾ ਇਹ ਨਹੀਂ ਲੱਗਦਾ ਕਿ ਉਹ ਯੂਰਪ ਜਾਂ ਲੰਦਨ ਪਹੁੰਚ ਚੁੱਕੇ ਨੇ। ਆਉਂਦੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਯਾਦ ਰਵੇ ਕਿ ਇਸ ਵੇਲੇ ਇਮਰਾਨ ਰਿਆਜ਼ ਖਾਨ ਤੇ ਇਮਰਾਨ ਖਾਨ ਦੀ ਮੁਹੱਬਤ ਜਾਂ ਉਹਦੀ ਵਫਾਦਾਰੀ ਜਾਂ ਉਹਦੇ ਹੱਕ 'ਚ ਬੋਲਣ ਕਾਰਨ 20 ਤੋਂ ਵੱਧ ਮੁਕੱਦਮੇ ਸਨ, ਜਿਹਦੇ 'ਚ ਉਹ ਅਦਾਲਤੀ ਕਾਰਵਾਈਆਂ ਦਾ ਸਾਹਮਣਾ ਕਰ ਰਹੇ ਸਨ। ਉਹ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਨਿਕਲ ਕੇ ਅਫਗਾਨਿਸਤਾਨ ਗਏ ਔਰ ਅਫਗਾਨਿਸਤਾਨ ਤੋਂ ਪਤਾ ਨਹੀਂ ਕਿਹੜੇ ਰਾਹ ਥਾਣੀ ਉਹ ਯੂਰਪ ਤੱਕ ਪਹੁੰਚਣ 'ਚ ਕਾਮਯਾਬ ਹੋ ਗਏ ਨੇ, ਜਿਹਦੀ ਤਸਦੀਕ ਉਹਨਾਂ ਨੇ ਐਕਸ ਅਕਾਊਂਟ ਦੇ ਉੱਤੇ ਕੀਤੀ ਹੈ। ਔਰ ਬਹੁਤ ਸਾਰੇ ਬਾਕੀ ਪੱਤਰਕਾਰ ਨੇ ਜਿਹੜੇ ਉਹਨਾਂ ਵੱਲੋਂ ਵੀ ਉਹਨਾਂ ਦੇ ਇਸ ਐਕਸ ਮੈਸੇਜ ਦੇ ਉੱਤੇ ਤਬਸਰੇ ਕੀਤੇ ਗਏ ਨੇ। ਪੱਤਰਕਾਰ ਮਤੀਨ ਅੱਲਾ ਨੇ ਉਹਦੇ ਤੇ ਮੈਸੇਜ ਕੀਤਾ ਹੈ ਕਿ ਤੁਹਾਡੇ ਮੁੱਖ ਦੇ ਉੱਤੇ ਲੱਗੀ ਸੱਟ ਔਰ ਉਹਦੇ ਤੇ ਲੱਗੀ ਪੱਟੀ ਇਹ ਤੇ ਦਿਸਦੀ ਹੈ, ਪਰ ਤੁਹਾਡੇ ਢਿੱਡ ਦੇ ਉੱਤੇ ਵੀ ਇੱਕ ਲੰਮੀ ਪੱਟੀ ਵੱਜੀ ਹੈ। ਉਹਨਾਂ ਦਾ ਇਸ਼ਾਰਾ ਉਸ ਜ਼ਖਮ ਵੱਲ ਜਿਹੜਾ ਇਸ ਵੇਲੇ ਇਮਰਾਨ ਰਿਆਜ਼ ਖਾਨ ਨੂੰ ਲੱਗਾ ਔਰ ਇਹਨਾਂ ਸਭ ਦੇ ਬਾਵਜੂਦ ਤੁਸੀਂ ਪਾਕਿਸਤਾਨ 'ਚੋਂ ਨਿਕਲਣ 'ਚ ਕਾਮਯਾਬ ਰਹੇ। ਇਹ ਦੱਸਦਾ ਹੈ ਕਿ ਹੱਕ ਦੇ ਵਾਸਤੇ ਤੁਸੀਂ ਦੂਰ ਰਹਿ ਕੇ ਬਿਹਤਰ ਤਰੀਕੇ ਦੇ ਨਾਲ ਲੜ ਦੋਗੇ। ਹੁਕਮਰਾਨ ਹਾਮੀ ਜਿਹੜੇ ਲੋਕ ਨੇ ਉਹ ਇਮਰਾਨ ਰਿਆਜ਼ ਖਾਨ ਨੂੰ ਭਗੌੜਾ ਕਹਿ ਰਹੇ ਨੇ। ਬਹਰਹਾਲ ਇਮਰਾਨ ਰਿਆਜ਼ ਖਾਨ ਹੁਣ ਪਾਕਿਸਤਾਨ 'ਚੋਂ ਨਿਕਲਣ ਤੋਂ ਬਾਅਦ ਕੀ ਧੂਆਂ ਧਾਰ ਕਿਸਮ ਦੇ ਵਿਲਾਗਸ ਕਰਦਾ ਔਰ ਕੀ ਕਹਿੰਦਾ ਆ, ਇਹਦੀ ਉਡੀਕ ਰਹੇਗੀ। ਹੁਣ ਸਾਡੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਹੈ ਜਿਹੜੀ ਉਹ ਨਹੀਂ ਚੱਲ ਰਹੀ, ਸਭ ਬੂਹੇ ਹੋ ਗਏ ਨੇ ਬੰਦ। ਇਹ ਆਖਣਾ ਆ ਹੁਕਮਰਾਨ ਧੜੇ ਦੇ ਸੈਨੇਟਰ ਇਰਫਾਨ ਸਦੀਕੀ ਹੋਣਾ ਦਾ, ਜਿਹੜੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਗੱਲਬਾਤ ਲਈ ਬਣੀ ਪਰਿਆ ਦੇ ਜਿਹੜੀ ਉਹਦੇ ਹੁਕਮਰਾਨ ਜਮਾਤ ਵੱਲੋਂ ਪ੍ਰਧਾਨ ਸਨ। ਇਹ ਗੱਲਾਂ ਆਖੀਆਂ ਉਹਨਾਂ ਨੇ ਸਾਊਦੀ ਅਰਬ ਦੇ ਇੱਕ ਅਖਬਾਰ ਔਰ ਨਿਊਜ਼ ਏਜੰਸੀ ਉਰਦੂ ਨਿਊਜ਼ ਨੂੰ, ਔਰ ਉਹਦੇ 'ਚ ਉਹਨਾਂ ਨੇ ਆਖਿਆ ਕਿ ਅਸੀਂ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ 28 ਜਨਵਰੀ ਤੱਕ ਇੰਤਜ਼ਾਰ ਕੀਤਾ, ਉਡੀਕ ਰੱਖੀ। ਅਸੀਂ ਬਹੁਤ ਸਾਰੀਆਂ ਸਲਾਮਾਂ ਲੈ ਕੇ ਆਏ ਸਨ, ਕੁਛ ਉਹਨਾਂ ਲਿਖ ਦਿੱਤੀਆਂ ਸੀ, ਕੁਛ ਅਸੀਂ ਦੇਣੀਆਂ ਸੀਗੀਆਂ। ਇਹ ਜਿਹਨੂੰ ਕਹਿੰਦੇ ਨੇ ਕਿ ਰਨਿੰਗ ਪੇਪਰ ਸੀਗਾ, ਇਹ ਕੋਈ ਆਖਰੀ ਅਸਟਾਮ ਨਹੀਂ ਸੀ ਜਿਹੜਾ ਲਿਖਿਆ ਗਿਆ ਤਾਂ ਬਸ ਗੱਲ ਮੁੱਕ ਗਈ। ਇਹਦੇ 'ਚ ਕੁਛ ਉਹਨਾਂ ਮੁਤਾਬਕ ਅਸੀਂ ਚੇਂਜਸ ਕਰਨੀਆਂ ਸਨ, ਕੁਛ ਅਸੀਂ ਕਹਿਣੀਆਂ ਸਨ, ਉਹਨਾਂ ਨੇ ਕਰਨੀਆਂ ਸੀ, ਗੱਲ ਬਣ ਜਾਣੀ ਸੀ। ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿੱਡੀ ਸਪੀਡ ਦੇ ਨਾਲ ਗੱਲਬਾਤ ਕਰਨ ਆਈ ਓਡੀ ਸਪੀਡ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰੀ ਹੋ ਕੇ ਚਲੀ ਗਈ। ਇਰਫਾਨ ਸਦੀਕੀ ਹੋਣਾ ਦਾ ਇਹ ਆਖਣਾ ਸੀਗਾ ਕਿ ਗੱਲਬਾਤ ਦਾ ਜਿਹੜਾ ਪਹਿਲਾ ਦੂਜਾ ਦੌਰ ਹੋਇਆ ਹੈ ਉਹਦੇ 'ਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਲਿਖ ਕੇ ਤੇ ਸਾਨੂੰ ਨਹੀਂ ਦਿੱਤਾ, ਪਰ ਉਹਨਾਂ ਨੇ ਮੂੰਹ ਜ਼ਬਾਨੀ ਕਲਾਮੀ ਇਹ ਆਖਿਆ ਕਿ ਇਮਰਾਨ ਖਾਨ, ਸ਼ਾਹ ਮਹਿਮੂਦ ਕੁਰੈਸ਼ੀ, ਯਾਸਮੀਨ ਰਾਸ਼ਿਦ ਔਰ ਉਹਨਾਂ ਦੇ ਹੋਰ ਵੱਡੇ ਜਿਹੜੇ ਸਿਆਸੀ ਲੀਡਰ ਇਸ ਵੇਲੇ ਗ੍ਰਿਫਤਾਰ ਨੇ, ਉਹਨਾਂ ਸਭ ਨੂੰ ਰਿਹਾ ਕੀਤਾ ਜਾਏ। ਇਰਫਾਨ ਸਦੀਕੀ ਹੋਣਾ ਦਾ ਆਖਣਾ ਸੀਗਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੀ ਇਹ ਮੰਗ ਸਿਰਫ ਇੱਕ ਤਰੀਕੇ ਦੇ ਨਾਲ ਹੀ ਪੂਰੀ ਹੋ ਸਕਦੀ ਹੈ ਕਿ ਉਹ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੂੰ ਆ ਕੇ ਮਿਲਣ, ਉਹਨਾਂ ਦੇ ਨਾਲ ਗੱਲਬਾਤ ਕਰਨ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਪਾਕਿਸਤਾਨੀ ਪ੍ਰੈਜ਼ੀਡੈਂਟ ਨੂੰ ਇਹ ਬੇਨਤੀ ਕਰਨ ਕਿ ਉਹਨਾਂ ਕੋਲ ਇਖਤਿਆਰ ਹੈ ਕਿ ਉਹ ਇਹਨਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਮਾਫ ਕਰ ਦੇਣ, ਬੇਸ਼ੱਕ ਉਹ ਅਦਾਲਤਾਂ ਨੇ ਦਿੱਤੀਆਂ। ਸੋ ਫਾਈਨਲ ਅਥਾਰਟੀ ਹੈ ਜਿਹੜੀ ਪਾਕਿਸਤਾਨ 'ਚ, ਈਵਨ ਦੈਨ ਕਿ ਸੁਪਰੀਮ ਕੋਰਟ ਪਾਕਿਸਤਾਨ ਨੇ ਕਿਸੇ ਬੰਦੇ ਨੂੰ ਫਾਂਸੀ ਦਾ ਹੁਕਮ ਦਿੱਤਾ ਹੈ ਔਰ ਉਹ ਰਹਿਣ ਦੀ ਅਪੀਲ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਕਰਦਾ ਹੈ ਔਰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਉਸ ਅਪੀਲ ਨੂੰ ਮਨਜ਼ੂਰ ਕਰਦਾ ਹੈ ਤੇ ਉਹਦੀ ਫਾਂਸੀ ਟਲ ਜਾਂਦੀ ਹੈ। ਸੋ ਇਰਫਾਨ ਸਦੀਕੀ ਹੋਣਾ ਦਾ ਕਹਿਣਾ ਹੈ ਕਿ ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਜੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦੇ ਨਾਲ ਗੱਲਬਾਤ ਕਰਦੀ ਹੈ ਔਰ ਉਹਨਾਂ ਨੂੰ ਮਿਹਨਤ ਕਰਦੀ ਹੈ ਕਿ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣੇ ਨੇ ਜਿਹੜੇ, ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਦੇ ਲੀਡਰਾਂ ਦੀਆਂ ਸਜ਼ਾਵਾਂ ਨੇ ਜਿਹੜੀਆਂ ਮਾਫ ਹੋ ਜਾਣ, ਤੇ ਇਹੋ ਹੀ ਇੱਕ ਕਾਨੂੰਨੀ ਰਾਹ ਬਚਦਾ ਆ। ਬਾਕੀ ਉਹ ਕੀ ਕਹਿ ਰਹੇ ਸਨ, ਅਸੀਂ ਕੀ ਕਹਿ ਰਹੇ ਸਨ, ਜੋ ਲਿਖਤੀ ਸ਼ਕਲਾਂ ਸਨ ਉਹਨਾਂ 'ਚ ਅਸੀਂ ਬਹੁਤ ਅੱਗੇ ਗਏ। ਜਦੋਂ ਇਸ ਨਿਊਜ਼ ਏਜੰਸੀ ਵੱਲੋਂ ਇਹ ਸਵਾਲ ਕੀਤਾ ਗਿਆ ਕਿੱਡੇ ਕੁ ਅੱਗੇ ਗਏ ਸੀ, ਕੁਝ ਤੁਸੀਂ ਦੱਸ ਸਕਦੇ ਜੇ, ਤੇ ਇਹਦੇ ਤੇ ਇਰਫਾਨ ਸਦੀਕੀ ਹੁਣੇ ਖਾਮੋਸ਼ ਰਹੇ। ਉਹਨਾਂ ਵੱਲੋਂ ਆਇਆ ਇਸ ਨਾਂ ਜਿਹੜਾ ਉਹਦੇ 'ਚ ਇਹ ਵੀ ਕਿਹਾ ਗਿਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਨਾਲ ਬਹਿਣ ਦੇ ਰੀਝਵੰਤ ਸਨ, ਉਹਨਾਂ ਨੇ ਸੁਨਾਮ ਹੀ ਭੇਜਿਆ, ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਦੇ ਇਸ ਸੱਦੇ ਦੇ ਉੱਤੇ, ਇਸ ਬਿਆਨ ਦੇ ਉੱਤੇ ਮੰਦੇ ਬੋਲ ਜਿਹੜੇ ਉਹ ਬੋਲੇ। ਸੋ ਹੁਣ ਸਾਡੇ ਵੱਲੋਂ ਵੀ ਬੂਹੇ ਨੇ ਜਿਹੜੇ ਬੰਦ ਨੇ। ਇਮਰਾਨ ਖਾਨ ਨੇ ਆਪਣੀ ਸਿਆਸੀ ਪਾਰਟੀ ਦੇ ਉਹ ਸਾਰੇ ਲੋਕ ਜਿਹੜੇ ਸਾਡੇ ਨਾਲ ਪਰਿਆ ਕਰਨ ਨੂੰ ਤਿਆਰ ਸਨ, ਬਹਿੰਦੇ ਸਨ, ਗੱਲਬਾਤ ਕਰ ਰਹੇ ਸਨ, ਉਹ ਕਮੇਟੀ ਤੋੜ ਦਿੱਤੀ ਹੈ। ਸੋ ਹੁਕਮ ਦੀ ਕਮੇਟੀ ਹੈ ਜਿਹੜੀ ਇਹ
ਵੀ ਅਸੀਂ ਹੁਣ ਖਤਮ ਹੀ ਸਮਝਨੇ ਹਾਂ। ਹੁਣ ਗੱਲਬਾਤ ਦੇ ਬੂਏ ਇਮਰਾਨ ਖਾਨ ਵੱਲੋਂ ਬੰਦ ਨੇ ਤੇ ਸਾਡੇ ਵੱਲੋਂ ਵੀ ਬੰਦ ਨੇ, ਸਵਾਈ ਇਹਦੇ ਕਿ ਉਹ ਹੁਣ ਡਾਇਰੈਕਟ ਪ੍ਰਾਈਮ ਮਿਨਿਸਟਰ ਦਾ ਜਾ ਕੇ ਤਰਲਾ ਕਰਨ, ਮਿਹਨਤ ਕਰਨ ਔਰ ਉਸ ਤੋਂ ਬਾਅਦ ਆਖਣ ਕਿ ਤੁਸੀਂ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਨੂੰ ਸਾਡੀ ਫਰਿਆਦ ਪੇਸ਼ ਕਰੋ ਔਰ ਉਹ ਇਮਰਾਨ ਖਾਨ ਔਰ ਬਾਕੀ ਲੀਡਰਾਂ ਦੀ ਸਜ਼ਾ ਮਾफ़ ਕਰ ਦੇਵੇ। ਮੇਰਾ ਖਿਆਲ ਹੈ ਕਿ ਇਹ ਕੰਮ ਇਮਰਾਨ ਖਾਨ ਦੀ ਸਿਆਸੀ ਪਾਰਟੀ ਕਦੇ ਨਹੀਂ ਕਰੇਗੀ। ਸੋ ਇਹ ਬਿਆਨ ਹੈ ਜਿਹੜਾ ਇਹ ਇਰਫਾਨ ਸਦੀਕੀ ਹੋਣਾ ਦਾ ਹੈ। ਇਹਦੇ ਨਾਲ ਹੀ ਅੱਜ ਦੇ ਅਪਡੇਟ ਪਾਕਿਸਤਾਨ ਤੋਂ ਯਾਨੀ 31 ਜਨਵਰੀ ਸਾਲ 2025 ਜੋ ਕਿ ਅਮਰੀਕਾ 'ਚ ਔਰ ਪਾਕਿਸਤਾਨ 'ਚ 1 ਫਰਵਰੀ 2025 ਦੇ ਇਸ ਅਪਡੇਟ ਪਾਕਿਸਤਾਨ 'ਚੋਂ ਇਸ ਨਿਊਜ਼ ਬੁਲਟਨ 'ਚੋਂ ਜੋ ਪਾਕਿਸਤਾਨ ਦੀਆਂ ਖਬਰਾਂ ਦੇ ਨਾਲ ਜੁੜਿਆ ਸੀਗਾ। ਮੈਨੂੰ ਤਾਂ ਉਹ ਇਜਾਜ਼ਤਾਂ ਇਸ ਆਸ ਉਮੀਦ ਦੇ ਨਾਲ ਛੱਡੀ ਜਾ ਰਹੇ ਹਾਂ। ਜ਼ਿੰਦਗੀ ਸ਼ਰਤੇ ਸਾਵਾਂ ਵਫਾ ਕੀਤੀ, ਫਿਰ ਮਿਲਾਂਗੇ। ਆਪਣਾ ਬੜਾ ਖਿਆਲ ਰੱਖਿਆ ਜੇ, ਜੁੜੇ ਰਿਹਾ ਜੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ, ਜਿੱਥੇ ਇਹ ਅਪਡੇਟ ਹੈ ਜਿਹੜੀ ਇਹ ਤੁਹਾਡੇ ਵਾਸਤੇ ਪੇਸ਼ ਕੀਤੀ ਜਾਂਦੀ। ਅੱਜ ਦੇ ਅਪਡੇਟ ਪਾਕਿਸਤਾਨ 'ਚੋਂ ਅੱਜ ਲਈ ਇੰਨਾ ਹੀ। ਮਾਈਕ੍ਰੋਫੋਨ ਦੇ ਇਸ ਪਾਸਿਓਂ, ਕੈਮਰੇ ਦੇ ਇਸ ਪਾਸਿਓਂ ਮਸੂਦ ਮੱਲੀ ਨੂੰ ਤਾਂ ਉਹ ਇਜਾਜ਼ਤਾਂ। ਫਿਰ ਮਿਲਾਂਗੇ। ਉਸ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।